दोबारा स्वागत है प्रोग्राम सच्चो सच विच एंड डॉक्टर साहब हुण असीं शुरू करते हैं अपनी सवाल जवाब ते साडा पहला सवाल है अकालियां ने सज्जन कुमार दे मुद्दे ते संसद दी कार्रवाई कीती ठप ਅਤੇ ਸਿੱਖ ਕਤਲੇਆਮ ਦੀ ਪੀੜਤਾਂ ਨੇ ਪੰਜਾਬ ਭਰ ਵਿੱਚ ਰੇਲ ਆਵਾਜਾਈ ਕੀਤੀ ਠੱਪ ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ देखो अगे असी एक ईमेल के रिस्पॉन्स जिक्र किया कि सिरे दे दंबी ने पखंडी ने जी लोक सभा च भी राज सभा च भी बड़े जोरदार तरीके नाल सवाल उठाया है। दिल्ली कमेटी का मनजीत सिंह जी के धरनियां ते दूजा लग्या जी जदों तक इंसाफ नहीं मिलता असी घर ही नहीं बैठांगे भी तुसीं 29 साल कित्थे सुत्ते हुए सी जी और वो सारी इलैक्शन पॉलिटिक्स है। 2014 ਦੀਆਂ पार्लियामेंट चोणां तक इन्होंने खड़ना है। दिल्ली च बीजेपी ਨੂੰ ਵੋਟਾਂ ਪਵਾਉਣੀਆਂ ਹੈ, ਪੰਜਾਬ 'ਚ ਇਹਨਾਂ ਨੇ ਆਪ ਕਲੀਨ ਸਵੀਪ ਕਰਨਾ ਹੈ। ਸੋ ਇਹ ਬੇਈਮਾਨੀ ਦਾ ਸਿਰਾ ਹੈ ਜੀ ਸਾਰੀ ਗੱਲ। ਭਾਰਤੀ ਮੀਡੀਆ ਵਿੱਚ ਵੀ ਸਰਬਜੀਤ ਦੇ ਰਾਹ ਨਾਲ ਸੰਬੰਧਿਤ ਪਿਛੋਕੜ ਅਤੇ ਉਸ ਨੂੰ ਕੌਮੀ ਸ਼ਹੀਦ ਐਲਾਨਣ ਸੰਬੰਧੀ ਛਿੜੀ ਬਹਿਸ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਪਹਿਲਾਂ ਮੈਂ ਦਿੱਲੀ ਦੇ ਹਵਾਲੇ ਨਾਲ ਇੱਕ ਗੱਲ ਭੁੱਲ ਗਿਆ ਕਿ ਬੀਬੀ ਨਿਰਪ੍ਰੀਤ ਕੌਰ ਪਿਛਲੇ 4-5 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ। ਉਹਨਾਂ ਦੀ ਸਿਹਤ ਵਿਗੜ ਰਹੀ ਹੈ ਜੀ ਔਰ ਬੜੀ ਸਰਚਾਲਤਾ ਦੇ ਨਾਲ ਜਿਹੜੇ ਪਰਿਵਾਰ ਨੇ ਉਹ ਧਰਨੇ ਤੇ ਬੈਠੇ ਹੋਏ ਨੇ ਜੰਤਰ ਮੰਤਰ ਰੋਡ ਤੇ ਜੀ। ਇਹਨਾਂ ਦੇ ਨਾਲ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਵੀ ਜੁਆਇਨ ਕੀਤਾ ਹੈ। ਅੱਜ ਸ਼ਾਇਦ ਸ਼ਰਦ ਪਵਾਰ ਵੀ ਜਿਹੜਾ ਉਸਨੇ ਕੋਈ ਸਟੇਟਮੈਂਟ ਦਿੱਤੀ ਹੈ। ਜਰਨੈਲ ਸਿੰਘ ਪੱਤਰਕਾਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੀ ਚਿਦੰਬਰਮ ਨੂੰ ਜੁੱਤੀ ਦਿਖਾਈ ਸੀ ਪ੍ਰੈਸ ਕਾਨਫਰੰਸ ਜਿਸ ਕਰਕੇ ਜਗਦੀਸ਼ ਟਾਈਟਲਰ ਦੀ ਟਿਕਟ ਕੱਟੀ ਗਈ ਸੀ ਔਰ ਇਹ ਕੇਸ ਦੁਬਾਰਾ ਹਾਈਲਾਈਟ ਹੋਇਆ ਸੀ ਜੀ ਉਹ ਅੱਜ TV 84 ਨਿਊਜ਼ ਦਾ ਜਿਹੜਾ ਪ੍ਰੋਗਰਾਮ ਹੈ ਉਹ ਐਕਸਕਲੂਸਿਵ ਅੱਧਾ ਘੰਟਾ ਜਰਨੈਲ ਸਿੰਘ ਪੱਤਰਕਾਰ ਉਹਨਾਂ ਨਾਲ ਹੀ ਹੈ ਕਿਉਂਕਿ ਉਹਨਾਂ ਨੇ ਗ੍ਰਿਫਤਾਰੀ ਵੀ ਜਿਵੇਂ ਨਾਅਰੇਬਾਜ਼ੀ ਔਰ ਧਰਨਾ ਉਹ ਸਾਰੇ ਦੇ ਵਿੱਚ ਉਹ ਸ਼ਮੂਲੀਅਤ ਕਰ ਰਹੇ ਨੇ। ਸੋ ਇਹਨਾਂ ਦਾ ਇਹ ਜਿਹੜੇ ਰੀਅਲ ਫੁੱਟ ਸ਼ੋਲਜਰ ਨੇ ਇਹ ਰਿਮਾਰਕੇਬਲ ਹੈ। ਇਹਨਾਂ ਨੂੰ ਸਾਡੀ ਫੁੱਲ ਸਪੋਰਟ ਹੈ ਪਰ ਅਕਾਲੀ ਜਿਹੜਾ ਇਹ ਖੇਖਣ ਕਰ ਰਹੇ ਨੇ। ਜੀ ਡਾਕਟਰ ਸਾਹਿਬ ਦੂਸਰਾ ਕੀ ਸਵਾਲ ਸੀਗਾ ਤੁਹਾਡਾ? ਹਾਂਜੀ ਇਹਨਾਂ ਨੇ ਲਿਖਿਆ ਜਿਹੜੇ दूसरा सवाल है भारतीय मीडिया विच भी सरबजीत दे राह। हाँ सरबजीत सिंह दी जी देखो हकीकत है जदों असीं पहली बार कहा कि जी ये दलबीर कौर बीबी जिहड़ी भैन बनी जाली जी लगदी है भैन जी हुण हकीकतां सामने आ गईयां कि जी जिहड़ियां दो सरबजीत कौर दीयां कुड़ियां कहंदे सी एक शायद सुमनप्रीत या कि इस किस्म का नाम है स्वपनप्रीत भी ये तो दलबीर कौर दी कुड़ी है जी। ਹੁਣ ਇਹ ਵੀ ਸਾਹਮਣੇ ਆ ਗਿਆ ਕਿ ਵੀ ਇਹ ਤਾਂ ਉੱਥੇ ਔਰ ਇਹ ਗੱਲ ਪੰਜਾਬ ਸਪੈਕਟਰਮ ਵੈਬਸਾਈਟ ਤੇ ਹੈ ਸ਼ਾਇਦ ਕੁਲਜੀਤ ਸਿੰਘ ਢੇਸੀ ਉਹਨਾਂ ਨੇ ਲਿਖੀ ਹੈ ਜੀ ਕਿ ਇਹ ਜਿਹੜਾ ਪੂਲਾ ਨਿਹੰਗ ਜਿਹੜਾ ਬਦਨਾਮ ਰਿਹਾ ਔਰ ਅਲਟੀਮੇਟਲੀ ਸਿੰਘਾਂ ਦੇ ਹੱਥੋਂ ਗਿਆ ਹੈ ਜਿਹਨੇ ਬਹੁਤ ਜ਼ੁਲਮ ਕੀਤੇ ਜੀ ਇਹ ਤਾਂ ਉਹਦੇ ਨਾਲ ਸੰਬੰਧਿਤ ਹੈ ਸਾਰਾ ਜਿਹੜਾ ਇਹ ਨੈਟਵਰਕ ਹੀ ਪੁਲਿਸ ਦਾ ਉਹ ਹੈ ਔਰ ਇਹ ਉੱਥੋਂ ਲੋਕਲ ਮੁੰਡਿਆਂ ਨੂੰ ਰਾਹ ਔਰ ਦੂਜੇ 'ਚ ਭਰਤੀ ਕਰਾ ਕੇ ਪੁਲਿਸ ਦੇ ਵਿੱਚ ਪੈਸੇ ਲੈਣ ਦਾ ਕੰਮ ਹੈ। ਸੁਮੇਧ ਸੈਣੀ ਨਾਲ ਵੀ ਸੰਬੰਧ ਜੁੜਦੇ ਨੇ। ਸੋ ਇਹ ਜਿਹੜਾ ਸਾਰਾ ਪਾਰਟੀ ਔਰ ਹੁਣ ਮੀਡੀਆ ਨੇ ਸਵਾਲ ਪੁੱਛਣਾ ਸ਼ੁਰੂ ਕਰਤਾ ਵੀ ਇਹ ਕੌਮੀ ਸ਼ਹੀਦ ਕਿਵੇਂ ਹੋਇਆ। ਕਾਰਗਿਲ 'ਚ ਜਵਾਨ ਵੀ ਮਰੇ ਨੇ ਉਹਨਾਂ ਨੂੰ ਕੌਮੀ ਸ਼ਹੀਦ ਨਹੀਂ ਐਲਾਨੇ। ਅੱਜ ਜਿਹੜੇ ਬਾਕੀ ਜਸੂਸ ਨੇ ਜਿਹੜੇ ਰਾਹ ਦੇ ਰਹੇ ਤੇ ਵਿਚਾਰੇ ਹੁਣ ਗਰੀਬੀ 'ਚ ਦਿਨ ਕੱਟ ਰਹੇ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਭਾਈ ਅਸੀਂ ਵੀ ਕੁਝ ਕੀਤਾ ਹੋਇਆ ਸੀ। ਸੋ ਹੁਣ ਮੀਡੀਆ ਨੇ ਪੁੱਛਣਾ ਸ਼ੁਰੂ ਕਰਤਾ ਵੀ ਜੇ ਉਹ ਸ਼ਰਾਬੀ ਸੀ ਸ਼ਰਾਬੀ ਹਾਲਤ 'ਚ ਪਾਕਿਸਤਾਨ ਗਿਆ ਤੇ ਸ਼ਰਾਬੀ ਤੁਹਾਡਾ ਕੌਮੀ ਸ਼ਹੀਦ ਕਿਵੇਂ ਹੋਇਆ ਤੇ ਜੇ ਤੁਸੀਂ ਰਾਹ ਦਾ ਉਹਨੇ ਕੋਈ ਰਾਹ ਲਈ ਸਰਵ ਕੀਤਾ ਤੇ ਸਰਵੇ ਕੀਤਾ ਵੀ ਉਹਨੂੰ ਉੱਥੇ ਬੇਗੁਨਾਹ ਲੋਕ ਮਾਰੇ ਨੇ ਬੰਬ ਧਮਾਕੇ ਕੀਤੇ ਨੇ। ਲੇਕਿਨ ਉਦੋਂ ਤੱਕ ਲੋਕਾਂ ਤੇ ਅਸਰ ਹੋ ਚੁੱਕਾ ਹੈ। ਪਹਿਲਾ ਜਜ਼ਬਾਤੀ ਪ੍ਰਭਾਵ ਉਹਨਾਂ ਨੇ ਇਸਤੇਮਾਲ ਕਰ ਲਿਆ। ਸੋ ਅਸੀਂ ਚੈਲੰਜ ਕੀਤਾ ਪਹਿਲੇ ਦਿਨ ਤੋਂ ਹੀ ਇਹ ਕਲੀਅਰ ਸੀ ਕਿ ਏਜੰਡਾ ਕੀ ਹੈ। ਸੋ ਅਨਫੋਰਚੂਨੇਟ ਹੈ ਕਿ ਮੈਜੋਰਿਟੀ ਜਿਹੜੀ ਉਹ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੀ ਹੈ। ਜੀ ਡਾਕਟਰ ਸਾਹਿਬ ਭਾਰਤੀ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਪਰਮਾਣੂ ਪਲਾਂਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੀ ਹੈ ਇਹ ਮਾਮਲਾ ਡਾਕਟਰ ਸਾਹਿਬ? ਦੇਖੋ ਜਦੋਂ ਕੁਡਨਕੁਲਮ ਦਾ ਜ਼ਿਕਰ ਅਸੀਂ ਕਰ ਰਹੇ ਸੀ ਪਹਿਲਾਂ ਵੀ ਹੋਇਆ ਮਹਾਰਾਜਾ ਨਾਭਾ ਦੇ ਹਵਾਲੇ ਨਾਲ ਜਿਹਨਾਂ ਨੂੰ ਉੱਥੇ ਜਲਾਵਤਨ ਕੀਤਾ ਗਿਆ। ਸੋ ਉੱਥੇ ਪਰਮਾਣੂ ਪਲਾਂਟ ਲਾ ਰਹੇ ਨੇ ਬੜੀ ਦੇਰ ਤੋਂ ਜਿਹੜੇ ਨਿਊਕਲੀਅਰ ਪਲਾਂਟਸ ਦੇ ਖਿਲਾਫ ਨੇ ਐਕਟਿਵਿਸਟ ਉਹ ਵੀ ਲੋਕਲ ਲੋਕ ਵੀ ਕਿਉਂਕਿ ਸੰਘਣੀ ਆਬਾਦੀ ਹੈ ਜੀ ਔਰ ਭਾਰਤ ਦੇ ਵਿੱਚ ਜੋ ਭੋਪਾਲ ਦੇ ਵਿੱਚ ਹੋਇਆ 84 ਦੇ ਐਂਡ 'ਚ ਅੱਜ ਤੱਕ ਵੀ ਸੈਂਕੜਿਆਂ ਵਿਚਾਰੇ ਐਸੇ ਨੇ ਜਿਨ੍ਹਾਂ ਦਾ ਕੋਈ ਲੱਤ ਵਿੰਗੀ ਹੈ ਕੋਈ ਦਿਮਾਗ ਖਰਾਬ ਹੈ ਬੱਚੇ ਜਿਹੜੇ ਜੰਮਦੇ ਨੇ ਉਹਨਾਂ ਦੇ ਵਿੱਚ ਕੋਈ ਡਿਫਾਰਮਿਟੀਜ਼ ਹੁੰਦੀਆਂ ਨੇ ਕਿਉਂਕਿ ਉਸ ਮੀਥੇਨ ਗੈਸ ਦਾ ਪ੍ਰਭਾਵ ਹੈ। ਸੋ ਇਹਨਾਂ ਨੇ ਡੀਲ ਜਿਹੀ ਬਣਾ ਕੇ ਅਮਰੀਕਨ ਕੰਪਨੀਆਂ ਦੇ ਨਾਲ ਉਹ ਸਾਰਾ ਕੰਮ ਛੱਡਤਾ। ਸੋ ਹੁਣ ਜੇ ਨਿਊਕਲੀਅਰ ਪਲਾਂਟ ਉੱਥੇ ਆਬਾਦੀ ਦੇ ਵਿੱਚ ਲੱਗਦਾ ਉਹਨਾਂ ਲੋਕਾਂ ਨੇ ਬੜਾ ਕੋਸ਼ਿਸ਼ ਯਤਨ ਕੀਤਾ ਵੀ ਸਰਕਾਰ ਤੋਂ ਰੁਕਵਾ ਲੈਣ ਨਹੀਂ ਸੀ ਅਖੀਰ ਤੁਸੀਂ ਕੋਰਟਾਂ 'ਚ ਜਾਂਦੇ ਹੋ। ਸੋ ਇਹ ਕਈ ਪਟੀਸ਼ਨਾਂ ਸੀ ਉਹਨਾਂ ਗਰੁੱਪਾਂ ਵੱਲੋਂ ਸੁਪਰੀਮ ਕੋਰਟ 'ਚ ਔਰ ਅੱਜ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਨਹੀਂ ਜੀ ਦੇਸ਼ ਨੂੰ ਬੜੀ ਲੋੜ ਹੈ ਪਰਮਾਣੂ ਐਨਰਜੀ ਦੀ ਇਹ ਬੜਾ ਸੇਫ ਹੈ ਫਲਾਣਾ ਹੈ। ਸੇਫ ਕਿਹੜੇ ਪਾਸੇ ਹੋਇਆ ਆਬਾਦੀ ਦੇ ਵਿੱਚ ਹੈ ਕੋਈ ਮਿਸਹੈਪ ਹੋਇਆ ਜਿਹੜਾ ਕਿ ਹੁੰਦਾ ਰਹਿੰਦਾ ਹਿੰਦੁਸਤਾਨ 'ਚ ਰਿਪੋਰਟ ਨਹੀਂ ਹੁੰਦਾ। ਜੇ ਚਰਨੋਬਿਲ ਵਰਗਾ ਰਸ਼ੀਆ ਦੇ ਵਿੱਚ ਹੋ ਸਕਦਾ ਹੈ
ਜਾਪਾਨ ਦੇ ਵਿੱਚ ਅਰਥਕੁਏਕ ਆਇਆ, ਨਾਲ ਸੁਨਾਮੀ ਆਈ, ਨਾਲ ਹੀ ਨਿਊਕਲੀਅਰ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਜੀ ਉਹਨਾਂ ਦਾ ਆਣਾ। ਇਹ ਕਿੱਥੋਂ ਉਹਨੂੰ ਪ੍ਰੋਟੈਕਟ ਕਰ ਲੈਣਗੇ? ਸੋ ਅਸੀਂ ਸਮਝਦੇ ਹਾਂ ਵੀ ਇਹ ਉਹ ਇੱਕ ਤਾਂ ਫਰੇਜ਼ ਸੀ ਵੀ ਚੋਰ ਤੇ ਕੁੱਤੀ ਰਲੇ ਹੋਏ ਨੇ, ਇਹਦੇ 'ਚ ਤਾਂ ਸਾਰੇ ਹੀ ਸਾਰਿਆਂ ਨਾਲ ਰਲੇ ਹੋਏ ਨੇ। ਜੁਡੀਸ਼ਰੀ ਐਗਜ਼ੈਕਟਿਵ ਨਾਲ ਰਲੀ ਹੈ, ਐਗਜ਼ੈਕਟਿਵ ਪਾਰਲੀਮੈਂਟ ਨਾਲ ਰਲੀ ਹੈ, ਚੋਰਾਂ ਦਾ ਮੁਲਕ ਹੈ, ਜੀ ਆਮ ਬੰਦਾ ਸਫਰ ਕਰ ਰਿਹਾ, ਜਦੋਂ ਆਣਗੇ ਮਰ ਜਾਣਗੇ ਆਮ ਲੋਕ। ਸੋ ਇਹ ਇੱਕ ਦੁੱਖ ਦੀ ਗੱਲ ਹੈ ਕਿ ਜਿਹੜਾ ਇਹ ਸੁਪਰੀਮ ਕੋਰਟ ਚੋਂ ਜਸਟਿਸ ਦੀ ਉਡੀਕ ਸੀ ਉਹਨਾਂ ਨੂੰ ਕਿ ਭਾਈ ਉਹ ਸ਼ਾਇਦ ਇਹ 'ਤੇ ਪਾਬੰਦੀ ਲਾਉਣ ਵੀ ਸੰਘਣੀ ਆਬਾਦੀ 'ਚ ਨਾ ਲਾਓ, ਜਾ ਕੇ ਸਮੁੰਦਰ ਦੇ ਨੇੜੇ ਲਾਓ, ਕਿਤੇ ਦੂਰ ਲਾਓ, ਜੀ ਤੇ ਉਹ ਉਹਨਾਂ ਦੀ ਗੱਲ ਬਣੀ ਨਹੀਂ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ, ਮਲੇਸ਼ੀਆ ਵਿੱਚ ਪਿਛਲੇ 56 ਸਾਲ ਤੋਂ ਰਾਜ ਕਰ ਰਹੀ ਧਿਰ ਨੇ ਮੁੜ ਜਿੱਤ ਹਾਸਲ ਕੀਤੀ ਹੈ ਅਤੇ ਨਾਜ਼ਿਬ ਰਾਜ਼ਾਕ ਪ੍ਰਧਾਨ ਮੰਤਰੀ ਚੁਣੇ ਗਏ ਹਨ, ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਅਸੀਂ ਇਹਦਾ ਨੋਟਿਸ ਸ਼ਾਇਦ ਨਾ ਲੈਂਦੇ ਇਸ ਖਬਰ ਦਾ। ਨਾਜ਼ਿਬ ਰਜ਼ਾਕ ਬੈਰੀਸਨ ਨੈਸ਼ਨਲ ਗੱਠਜੋੜ ਚੋਂ ਨੇ, ਜਿਹੜੀ 56 ਸਾਲ ਤੋਂ ਰਾਜ ਕਰ ਰਹੇ, 56 ਇਅਰਸ, ਜੀ ਔਰ ਉੱਥੇ ਕਿਉਂਕਿ ਰਾਜਾ ਵੀ ਹੈ ਤੁਆਂਕ ਅਬਦੁੱਲਾ ਹਲੀਮ ਉਹਦੇ ਤੋਂ ਸਹੁੰ ਚੁੱਕੀ ਹੈ। ਜੀ ਇਸ ਇਲੈਕਸ਼ਨ ਦੇ ਦੌਰਾਨ ਇੱਕ ਬੜੀ ਦੁਖਦ ਘਟਨਾ ਵਾਪਰੀ। ਇੱਕ ਉੱਥੇ ਸ਼ਾਇਦ ਕਿਰਪਾਲ ਸਿੰਘ ਨਾਂ ਦਾ ਬੰਦਾ ਹੈ ਜਿਹੜਾ ਉਹਨਾਂ ਦੀ ਆਪੋਜੀਸ਼ਨ ਪਾਰਟੀ ਦਾ ਲੀਡਰ ਵੀ ਹੈ, ਕਿਉਂਕਿ ਮਲੇਸ਼ੀਆ 'ਚ ਸਿੱਖ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਨੇ, ਜੀ 19ਵੀਂ ਸਦੀ ਦੇ ਅਖੀਰ 'ਚ। ਉਹਦਾ ਲੜਕਾ ਸਿੱਖੀ ਸਰੂਪ 'ਚ ਸੀ, ਔਰ ਜਦੋਂ ਇਲੈਕਸ਼ਨ ਚੱਲ ਰਹੀ ਸੀ, ਇੱਕ ਉੱਥੇ ਛੋਟੀ ਜਿਹੀ ਪਾਰਟੀ ਆਏ, ਉਹਨਾਂ ਨੇ ਕਿਹਾ ਜੀ ਇਹ ਜਿਹੜੀ ਪੈਸਾ ਹੈ ਇਲੈਕਸ਼ਨਾਂ ਵਿੱਚ ਯੂਜ਼ ਹੁੰਦਾ ਹੈ, ਔਰ ਇਹਨੂੰ ਹਟਾਉਣ ਦੇ ਲਈ ਅਸੀਂ ਪ੍ਰਣ ਕਰਨ ਲਈ ਬੁੱਧਿਸਟ ਟੈਂਪਲ ਦੇ ਵਿੱਚ ਜਾ ਕੇ ਆਪਣੇ ਸਿਰ ਮੁਨਾਵਾਂਗੇ। ਜੀ ਉਹ ਸਾਰੇ ਬੁੱਧਿਸਟ ਦੂਜੇ ਤੀਜੇ ਸੀ ਔਰ ਦੂਸਰੇ ਲੋਕ, ਤੇ ਉਹ ਸਿੱਖ ਨੇ ਵੀ ਜਿਹੜਾ ਕਿ ਉਸ ਲੀਡਰ ਦਾ ਮੁੰਡਾ ਹੈ, ਚੀਪ ਪਬਲਿਸਿਟੀ ਦੇ ਲਈ ਉੱਥੇ ਜਾ ਕੇ ਆਪਣਾ ਸਿਰ ਮੁਨਾਇਆ। ਆਪਣੇ ਉਹ ਦਸਤਾਰ ਵਾਲਾ ਬੰਦਾ ਸੀ, ਔਰ ਇਸ ਗੱਲ ਨੇ ਬਹੁਤ ਹਰਟ ਕੀਤਾ ਮਲੇਸ਼ੀਆ ਦੇ ਸਿੱਖਾਂ ਨੂੰ। ਉਹਨਾਂ ਨੇ ਇਸ ਦਾ ਪ੍ਰੋਟੈਸਟ ਵੀ ਕੀਤਾ ਹੈ, ਮੇਨ ਖਬਰ ਵੀ ਸੀ। ਜੀ ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਜਿਹੜੇ ਦੰਭੀ ਕਿਸਮ ਦੇ ਲੋਕ ਨੇ, ਜਿਹੜੇ ਕਿ ਇੱਕ ਸਿੰਪਲ ਪਬਲਿਸਿਟੀ ਦੇ ਲਈ ਜਾਂ ਕੋਈ ਸਿਆਸੀ ਜਿਹੜਾ ਆਪਣਾ ਸਟੈਪ ਅਪ ਕਰਨ ਦੇ ਲਈ, ਕਿਉਂਕਿ ਸਿੱਖ ਦੇ ਲਈ ਤਾਂ ਕੇਸ ਉਹਦੀ ਪ੍ਰਾਣ ਨੇ। ਜੀ ਪੋਲੀਟੀਕਲ ਤੁਹਾਡੀ ਕੀ ਪੋਜੀਸ਼ਨ ਹੈ, ਹੋਰ ਬਥੇਰੇ ਤਰੀਕੇ ਨੇ ਪ੍ਰੋਟੈਸਟ ਕਰਨ ਦੇ, ਪਰ ਉਹਨਾਂ ਦੇ ਨਾਲ ਰਲ ਕੇ, ਕਿਉਂਕਿ ਉਹਨਾਂ ਨੇ ਕਿਹਾ ਜੀ ਅਸੀਂ ਬੁੱਧਿਸਟ ਟੈਂਪਲ 'ਚ ਜਾ ਕੇ ਆ ਕਰਾਂਗੇ, ਦੱਸਣ ਦੇ ਲਈ ਕਿ ਵੀ ਮਨੀ ਜਿਹੜੀ ਹੈ ਉਹ ਸਟੇਟ ਦੇ ਵਿੱਚ ਆ ਰਹੀ ਹੈ, ਕਰਪਟ ਤਰੀਕੇ ਇਸਤੇਮਾਲ ਹੋ ਰਹੇ ਨੇ। ਸੋ ਇਸ ਲਈ ਅਸੀਂ ਇਸ ਇਲੈਕਸ਼ਨ ਦਾ ਵੀ ਨੋਟਿਸ ਲਿਆ। ਸੋ ਇਹ ਬੜੀ ਸ਼ੌਕਿੰਗ ਇਨਸੀਡੈਂਟ ਹੋਈ ਹੈ ਜੀ ਸਿੱਖਾਂ ਦੇ ਡਾਕਟਰ ਬਾਰੇ। ਸਾਹਿਬ, ਡੀਐਮਕੇ ਦੇ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ, ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਸੈਲੂਟ ਹੈ ਇਹਨਾਂ ਨੂੰ, ਮਦਰਾਸੀਆਂ ਨੂੰ, ਕਿ ਪਹਿਲਾਂ ਇਹਨਾਂ ਨੇ ਬੜੇ ਚੰਗੇ ਢੰਗ ਦੇ ਨਾਲ ਭੁੱਲਰ ਦੇ ਕੇਸ ਦੇ ਹੱਕ ਦੇ ਵਿੱਚ ਰੈਲੀਆਂ ਕੀਤੀਆਂ ਤਮਿਲਨਾਡੂ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਭੁੱਲਰ ਦੀ ਫਾਂਸੀ ਰੋਕ ਲਈ ਜਾਂਦੀ ਹੈ ਤੇ ਜਿਹੜੇ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਨੇ ਉਹਨਾਂ ਦੀ ਆਟੋਮੈਟਿਕਲੀ ਰੁਕ ਜਾਏਗੀ। ਜੀ ਹੁਣ ਉਹਨਾਂ ਨੇ ਆਪਣੀ ਫਿਰ ਸੋਲੀਡੈਰਿਟੀ ਦਾ ਵਿਖਾਵਾ ਕੀਤਾ ਕਿ ਭਾਈ ਇਹਨਾਂ ਨੂੰ ਛੱਡੋ, ਕਿਉਂਕਿ ਉਹ 2014 ਦੀ ਇਲੈਕਸ਼ਨ 'ਚ ਵੀ ਇਹਨੂੰ ਇਸਤੇਮਾਲ ਕਰਨਗੇ। ਜੀ ਪਰ ਇਹ ਇੱਕ ਸੈਲੂਟ ਹੈ ਉਹਨਾਂ ਦੇ ਪੈਟਰੀਓਟਿਜ਼ਮ ਨੂੰ, ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਬੱਚੇ ਨੇ, ਉਹਨਾਂ ਨੇ ਜੋ ਕੰਮ ਕੀਤਾ ਹੈ ਉਹ ਆਪਣੇ ਆਨਰ ਲਈ ਕੀਤਾ, ਤਾਂ ਕਿ ਤਾਮਿਲਾਂ ਦਾ ਜਿਹੜਾ, ਇਹਨਾਂ ਨੇ ਵੀ ਉੱਥੇ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਜੋ ਜ਼ੁਲਮ ਕੀਤੇ, ਕਿੰਨਿਆਂ ਦੇ ਕਤਲ ਇਹਨਾਂ ਨੇ ਕੀਤੇ, ਇਹਨਾਂ ਦੀ ਫੌਜ ਨੇ, ਰਾਜੀਵ ਗਾਂਧੀ ਉਹਦੇ ਲਈ ਜ਼ਿੰਮੇਵਾਰ ਸੀ। ਜੀ ਸੋ ਅਸੀਂ ਸਮਝਦੇ ਹਾਂ ਵੀ ਇਦਾਂ ਦੀ ਜਿਹੜੀ ਸਪਸ਼ਟ ਲਾਈਨ, ਜੇ ਹੁਣ ਤਮਿਲਨਾਡੂ ਨੇ ਤਾਂ ਇਸ ਮੁੱਦੇ ਤੇ ਕਰਨਾ ਨਹੀਂ, ਤੇ ਨੇ ਸਪੋਰਟ ਵਾਪਸ ਲੈਣ ਦੀ ਗੱਲ ਕੀਤੀ ਸੀ ਕਿ ਭਾਈ ਸ੍ਰੀਲੰਕਾ ਦੇ ਖਿਲਾਫ ਹਿਊਮਨ ਰਾਈਟਸ ਦੇ ਵਿੱਚ ਮਤੇ ਦੀ ਸਪੋਰਟ ਕਰੋ ਜਿਹੜੀ ਅਮਰੀਕਾ ਲਿਆ ਰਿਹਾ, ਔਰ ਇਹਨਾਂ ਨੂੰ ਕਰਨੀ ਪਈ। ਜੀ ਪਰ ਸਾਡੇ ਡਰਾਮੇਬਾਜ਼ੀ ਕਰਦੇ ਨੇ ਦੰਭੀ, ਇਹ ਸਿੰਸੈਰਿਟੀ ਨਾਲ ਨਹੀਂ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਸਾਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਉਸ ਸ਼ਲੋਕ ਨੂੰ ਚੁਣਿਆ ਜਿਹੜਾ ਆਸਾ ਦੀ ਵਾਰ 'ਚ ਰੋਜ਼ਾਨਾ ਅਸੀਂ ਪੜ੍ਹਦੇ ਹਾਂ, ਜੀ ਗੁਰੂ ਨਾਨਕ ਸਾਹਿਬ ਦਾ। ਔਰ ਵਕਤ ਨਾਲ ਜਦੋਂ ਤੁਸੀਂ ਅੱਡ-ਅੱਡ ਫਿਲਾਸਫੀ, ਸਕੂਲ ਆਫ ਥਾਟਸ ਦੀ ਗੱਲ ਕਰਦੇ ਹੋ, ਅਸੀਂ ਵੀ ਕਹਿੰਦੇ ਹਾਂ ਜਗ ਸੁਪਨਾ ਹੈ, ਜਗ ਮਿੱਥਿਆ ਹੈ। ਬੁੱਧਿਜ਼ਮ, ਸੰਨਿਆਸ, ਹਿੰਦੂਇਜ਼ਮ, ਉਹਨਾਂ ਦੀਆਂ ਆਪਣੀਆਂ ਵਿਚਾਰਧਾਰਾਵਾਂ ਨੇ। ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਨਿਰੰਕਾਰ ਦੀ ਸਿਫਤ ਸਲਾਹ ਕੀਤੀ ਹੈ, ਕੁਦਰਤ ਔਰ ਕਾਦਰ, ਕਾਦਰ ਨਿਰੰਕਾਰ ਨੂੰ ਕਹਿੰਦੇ ਨੇ, ਰੱਬ ਨੂੰ ਕਹਿੰਦੇ ਨੇ, ਉਹਦੀ ਜਿਹੜੀ ਕ੍ਰਿਤ ਹੈ, ਜਿਹੜੀ ਉਹਨੇ ਬਣਾਈ ਹੈ, ਉਹਨੂੰ ਕੁਦਰਤ ਕਹਿੰਦੇ ਨੇ। ਜੀ ਇਹਨੂੰ ਐਂਸ਼ੀਅੰਟ ਸੰਸਕ੍ਰਿਤ ਲਿਟਰੇਚਰ 'ਚ ਪ੍ਰਕਿਰਤੀ ਔਰ ਪੁਰਸ਼ ਨਿਰੰਕਾਰ ਸੀ, ਕ੍ਰੀਏਟਰ ਹੈ, ਪ੍ਰਕਿਰਤੀ ਉਹਦੀ ਕ੍ਰਿਤ ਹੈ। ਪਰ ਉਸ ਥਾਟ 'ਚ ਇਹ ਸੀ ਕਿ ਜਿਹੜੀ ਪ੍ਰਕਿਰਤੀ ਹੈ ਉਹ ਅਲੱਗ ਹੈ। ਪ੍ਰਕਿਰਤੀ ਨੂੰ ਮਾਇਆ ਕਹਿ ਦਿੱਤਾ, ਵਰਲਡ ਕਹਿ ਦਿੱਤਾ, ਸੰਸਾਰ ਕਹਿ ਦਿੱਤਾ। ਇਹਦੇ 'ਚ ਫਸਣਾ ਜਿਹੜਾ ਹੈ ਇਹ ਪੁਰਸ਼ ਤੋਂ ਤੋੜਦਾ, ਰੱਬ ਨਾਲੋਂ ਤੋੜਦਾ। ਜੀ ਸਿੱਖ ਫਲਸਫਾ ਇਹ ਹੈ ਵੀ ਨਹੀਂ, ਕੁਦਰਤ ਕਾਦਰ ਦੀ ਹੈ, ਰੱਬ ਦੀ ਕ੍ਰਿਤ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਉੱਥੇ ਬੈਠਾ ਸੱਚਾ ਬੈਠਾ, ਔਰ ਤੁਸੀਂ ਇਹਦੇ 'ਚ ਰਹਿੰਦੇ ਆ ਵੀ ਕਾਦਰ ਦੇ ਨਾਲ ਜੁੜ ਸਕਦੇ ਹੋ, ਸਿਫਤ ਸਲਾਹ ਦੇ ਨਾਲ।
ਜੀ ਸੋ ਇਹ ਗੁਰੂ ਨਾਨਕ ਸਾਹਿਬ ਦਾ ਇਸ ਪਾਸੇ ਜਿਹੜਾ ਇਸ ਕਨਵਿਕਸ਼ਨ ਨੂੰ ਫਰਮਲੀ ਦਿੰਦਾ ਇਹ ਸ਼ਲੋਕ ਹੈ। ਜੀ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੈਂ ਲੱਖ ਕਰੋੜ, ਸੱਚੈ ਸਭ ਤਾਣ ਸੱਚੈ ਸਭ ਜ਼ੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨੇ ਕੱਚ। ਜੀ ਖੰਡ ਕਹਿੰਦੇ ਨੇ ਦੁਨੀਆ ਨੂੰ, ਬ੍ਰਹਿਮੰਡ ਹੈ ਸੋਲਰ ਸਿਸਟਮ, ਜੀ ਕਿ ਤੇਰੀ ਇਹ ਬਣਾਈ ਦੁਨੀਆ ਤੇ ਸਾਰੇ ਬ੍ਰਹਿਮੰਡ ਸਾਰੇ ਸੋਲਰ ਸਿਸਟਮ ਜਿਹੜੇ ਨੇ, ਜਿੰਨੇ ਲੱਖ ਆਕਾਸ਼ਾਂ ਆਕਾਸ਼ ਲੱਖ ਪਾਤਾਲਾਂ, ਇਹ ਸੱਚ ਨੇ, ਇਹ ਜੀ। ਟਰੂਥ ਨੇ, ਕਿਉਂਕਿ ਤੇਰੇ ਬਣਾਏ ਹੋਏ ਨੇ। ਜੀ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਤੇਰੇ ਰੈਲਮਸ ਤੇ ਕ੍ਰੀਏਸ਼ਨਸ, ਲੋ ਵੀ ਔਰ ਆਕਾਰ ਵੀ, ਕ੍ਰੀਏਸ਼ਨ ਵੀ, ਇਹ ਟਰੂਥ ਹੈ, ਸੱਚ ਹੈ। ਜੀ ਸੱਚੇ ਤੇਰੇ ਕਰਨੇ ਸਰਬ ਵਿਚਾਰ, ਤੇਰੀਆਂ ਸਾਰੇ ਕਰਨੇ ਕ੍ਰੀਏਸ਼ਨ ਸੱਚ ਨੇ, ਔਰ ਡੈਲੀਬਰੇਸ਼ਨਸ ਜਿਹੜੀ ਗੱਲ ਕਹੀ ਜਾਂਦੀ ਹੈ ਵਿਚਾਰ, ਇਹ ਵੀ ਟਰੂਥ ਹੈ। ਜੀ ਸੱਚਾ ਤੇਰਾ ਅਮਰ ਸੱਚਾ ਦੀਵਾਨ, ਅਮਰ ਸ਼ਬਦ ਅਰਬੀ ਦਾ ਹੈ ਜਿਸ ਦਾ ਮਤਲਬ ਹੈ ਹੁਕਮ, ਕਮਾਂਡ, ਜੀ ਵੀ ਤੇਰਾ ਹੁਕਮ ਵੀ ਸੱਚਾ ਹੈ ਔਰ ਤੇਰਾ ਕੋਰਟ ਦੀਵਾਨ, ਜਿਵੇਂ ਅੱਜ ਅਸੀਂ ਦੀਵਾਨ ਧਾਰਮਿਕ ਨੂੰ ਕਹਿੰਦੇ ਆ, ਪਰ ਜਿਵੇਂ ਦੀਵਾਨੇ ਆਮ ਦੀਵਾਨੇ ਖਾਸ, ਇਹ ਵੀ ਜਿਹੜਾ ਹੈ ਕੋਰਟ ਦੀ ਇਹ ਵੀ ਸੱਚੇ ਨੇ। ਜੀ ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਤੇਰਾ ਹੁਕਮ ਤੇਰਾ ਫਰਮਾਨ ਇਹ ਵੀ ਸੱਚਾ ਹੈ, ਤੇਰੀ ਕ੍ਰਿਤ ਤੇਰਾ ਕਰਮ ਤੇਰੀ ਦਇਆ ਵੀ ਸੱਚੀ ਹੈ, ਤੇਰਾ ਇਨਸਿਗਨੀਆ ਨਿਸ਼ਾਨ ਵੀ ਸੱਚਾ ਹੈ। ਤੁਹਾਨੂੰ ਲੱਖਾਂ ਕਰੋੜਾਂ ਸੱਚ ਕਹਿੰਦੇ ਨੇ, ਔਰ ਸਾਰਾ ਤਾਣ ਜਿਹੜਾ ਹੈ ਉਹ ਸੱਚ ਦਾ ਤੁਹਾਡੇ ਕੋਲ ਹੈ। ਸੱਚਾ ਸਭ ਤਾਣ ਸੱਚਾ ਸਭ ਜ਼ੋਰ, ਤੁਹਾਡੀ ਸਿਫਤ ਤੁਹਾਡੀ ਸਲਾਹ ਇਹ ਵੀ ਸੱਚੀ ਹੈ, ਜੀ ਤੇ ਤੁਹਾਡੀ ਕੁਦਰਤ ਜਿਹੜੀ ਹੈ, ਜਿਹੜੀ ਕ੍ਰਿਤ ਹੈ, ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਇਹ ਵੀ ਟਰੂਥ ਹੈ। ਜੀ ਔਰ ਕਨਕਲੂਡ ਗੁਰੂ ਸਾਹਿਬ ਨੇ ਕੀਤਾ ਹੈ, ਨਾਨਕ ਸੱਚ ਧਿਆਇਨ ਸੱਚ, ਕਿ ਜਿਹੜੇ ਸੱਚ ਨੂੰ ਧਿਆਉਂਦੇ ਨੇ, ਸੱਚ ਦੇ ਨਾਲ ਜੁੜੇ ਹੋਏ ਨੇ, ਉਹ ਅਲਟੀਮੇਟਲੀ ਟਰੂਥਫੁਲ ਹੋ ਕੇ ਨਿਬੜਦੇ ਨੇ, ਉਹ ਸਚਿਆਰੇ ਹੋ ਜਾਂਦੇ ਨੇ। ਤੇ ਜਿਹੜੇ ਜੋ ਮਰ ਜੰਮੇ ਸੋ ਕੱਚ ਨ ਕੱਚ, ਜਿਹੜੇ ਕੱਚੇ ਨੇ ਉਹ ਮੁੜ ਮੁੜ ਕੇ ਜੰਮਦੇ ਨੇ। ਸੋ ਇਹ ਸ਼ਲੋਕ ਬਿਲਕੁਲ ਸਿੱਖ ਫਲਸਫੇ ਨੂੰ ਡਿਸਕ੍ਰਾਈਬ ਕਰਦਾ ਹੈ, ਜਿਹੜਾ ਬੁੱਧਿਜ਼ਮ ਹਿੰਦੂਇਜ਼ਮ ਜੈਨਿਜ਼ਮ ਸੰਸਾਰ ਨੂੰ ਮਿੱਥਿਆ ਦੱਸ ਕੇ ਸੰਸਾਰ ਤੋਂ ਦੌੜਨ ਦਾ ਫਲਸਫਾ ਹੈ, ਉਹਨੂੰ ਨਕਾਰ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਸੱਚਾ ਤੇਰਾ ਬਣਾਇਆ ਹੋਇਆ ਹੈ ਬ੍ਰਹਿਮੰਡ, ਲੋ ਆਕਾਰ ਹੁਕਮ ਬਖਸ਼ਿਸ਼ ਸਿਫਤ ਸਲਾਹ, ਤੇ ਅਲਟੀਮੇਟਲੀ ਜਿਹੜਾ ਇਸ ਸੱਚ ਦੇ ਰਸਤੇ ਤੇ ਤੁਰਦਾ ਹੈ ਉਹ ਸੱਚ ਦੇ ਵਿੱਚ ਸਮਾ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਤੇ ਜਿਹੜਾ ਇਸ ਤੋਂ ਹਟ ਜਾਂਦਾ ਹੈ ਉਹ ਕੱਚ ਨੇ ਕੱਚ ਹੈ, ਉਹ ਕੱਚਾ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨੂੰ ਇੰਨਾ ਸੱਚਾ ਤੇ ਸੁੱਚਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸਿਆ। ਵੀਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।